ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠਾ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦਿਨ ਨੂੰ ਚੇਤੇ ਕਰ ਰਿਹਾ ਜਦੋਂ ਇਹ ਸੰਵਿਧਾਨਕ ਗੁਲਾਮੀ ਸਾਡੇ ਗਲ ਪਈ। 1950 ਤੋਂ ਲਗਾਤਾਰ ਸਿੱਖ ਇਸ ਸੰਵਿਧਾਨ ਦੇ ਮਾਰੇ ਹੋਏ ਨੇ, ਇਹਦੇ ਸਾਹਮਣੇ ਪਿਸ ਰਹੇ ਨੇ ਔਰ ਇਹਨੂੰ ਚੱਲ ਰਹੇ ਨੇ। 1984 ਤੋਂ ਬਾਅਦ ਸਿੱਖਾਂ ਨੂੰ ਮਾੜੀ ਮੋਟੀ ਸੁਰਤ ਆਈ ਕਿ ਆਪਾਂ ਤਾਂ ਬੜੇ ਕਸੂਤੇ ਫਸੇ ਹੋਏ ਆ। ਇਹ ਜਿਹੜਾ ਸੰਵਿਧਾਨ ਆ ਇਹ ਤਾਂ ਸਾਡੀ ਹੋਂਦ ਹਸਤੀ ਨੂੰ ਇਕੱਲਾ ਕੇਸਾਧਾਰੀ ਹਿੰਦੂ ਬਣਾਉਣ ਵਾਲੀ ਗੱਲ ਨਹੀਂ, ਇਹ ਵੀ ਇਜਾਜ਼ਤ ਦਿੰਦਾ ਕਿ ਜੇ ਸਿੱਖ ਆਪਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤਾਂ ਇਹਨਾਂ ਦੇ ਗੁਰਧਾਮਾਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਦਿਓ। ਤੇ ਜਿਹੜਾ ਸੰਵਿਧਾਨ ਭਾਰਤ ਵਿੱਚ ਉਹਨਾਂ ਨੂੰ ਵੱਡੀਆਂ ਵਜ਼ਾਰਤਾਂ ਅਹੁਦੇ ਦਿੰਦਾ ਜਿਹੜੇ ਸਿੱਖਾਂ ਦਾ ਕਤਲੇਆਮ ਕਰ ਸਕਦੇ ਆ, ਇਹਨਾਂ ਨੇ ਕੀਤਾ। ਸਿੱਖ ਜਿਹੜਾ ਹੈ ਹੁਣ ਕੋਈ ਵੀ ਮੌਕਾ ਖੁੰਝਾਉਂਦਾ ਨਹੀਂ ਜਦੋਂ ਉਹ ਇਸ ਸੰਵਿਧਾਨ ਦੇ ਖਿਲਾਫ ਆਪਦੇ ਬਲਬਲੇ ਆਪਦੇ ਜਜ਼ਬਾਤ ਜਿਹੜੇ ਆ ਉਹ ਜ਼ਾਹਿਰ ਨਾ ਕਰ ਸਕੇ। 1984 ਨੇ ਸਾਡੇ ਮਨਾਂ ਨੂੰ ਸਾਡੇ ਅੰਦਰ ਇੱਕ ਇਹੋ ਜਿਹੀ ਅੱਗ ਲਾਈ, ਇੱਕ ਇਹੋ ਜਿਹੀ ਠੇਸ ਪਹੁੰਚਾਈ ਕਿ ਸਾਨੂੰ ਪਹਿਲੀ ਵਾਰ ਅਕਲ ਜੀ ਆਈ ਕਿ ਇਹ ਮੁਲਕ ਤੁਹਾਡਾ ਨਹੀਂ ਹੈਗਾ। ਸਰਦਾਰ ਕਪੂਰ ਸਿੰਘ ਵਰਗੀਆਂ ਸ਼ਖਸੀਅਤਾਂ ਦੇ ਬੋਲ ਗੂੰਜੇ ਕਿ ਜੇ ਸਿੱਖ ਲੜਦੇ ਭਿੜਦੇ ਸਾਰੇ ਦੇ ਸਾਰੇ ਵੀ ਮਾਰੇ ਜਾਣ ਤੇ ਦੁਨੀਆ ਇਹ ਕਹੇ ਕਿ ਇੱਕ ਕੌਮ ਹੋਈ ਆ ਜਿਹਨੇ ਸਾਰੇ ਮਰ ਤਾਂ ਗਏ ਪਰ ਕਿਸੇ ਵੀ ਬੰਦੇ ਨੇ ਆਪਦੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ, ਤਾਂ ਵੀ ਸੌਦਾ ਮਾੜਾ ਨਹੀਂ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ 26 ਜਨਵਰੀ ਦੇ ਸੰਬੰਧ ਵਿੱਚ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਸਿੱਖ ਬੈਠਾ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਦਿਨ ਨੂੰ ਚੇਤੇ ਕਰ ਰਿਹਾ ਜਦੋਂ ਇਹ ਸੰਵਿਧਾਨਕ ਗੁਲਾਮੀ ਸਾਡੇ ਗਲ ਪਈ ਤੇ ਸਾਡੇ ਉੱਤੇ ਉਹ ਸੰਵਿਧਾਨ ਮੜ ਦਿੱਤਾ ਗਿਆ ਜਿਹਦੇ ਬਾਰੇ ਇਤਿਹਾਸ ਦੱਸਦਾ ਹੈ ਬਈ ਉਹਦੇ ਵਿੱਚ ਜਿਹੜੇ ਸਿੱਖ ਨੁਮਾਇੰਦੇ ਸੀ ਸਰਦਾਰ ਭੁਪਿੰਦਰ ਸਿੰਘ ਮਾਨ ਤੇ ਸਰਦਾਰ ਹੁਕਮ ਸਿੰਘ, ਉਹਨਾਂ ਨੇ ਇਸ ਸੰਵਿਧਾਨ ਦੇ ਉੱਤੇ ਦਸਤਖਤ ਵੀ ਨਹੀਂ ਸੀ ਕੀਤੇ, ਪ੍ਰਵਾਨ ਵੀ ਨਹੀਂ ਸੀ ਕੀਤਾ। ਜਿਹੜੇ ਸਿੱਖ ਨੁਮਾਇੰਦੇ ਸੀ, ਮਤਲਬ ਸਿੱਖਾਂ ਦੀ ਪ੍ਰਵਾਨਗੀ ਤੋਂ ਬਗੈਰ ਹੀ ਇਹ ਸੰਵਿਧਾਨ ਸਿੱਖਾਂ ਉੱਤੇ ਥੋਪ ਦਿੱਤਾ ਗਿਆ, ਜਿਹੜਾ ਸਿੱਖ ਜਜ਼ਬਾਤਾਂ ਨੂੰ ਸਿੱਖ ਹਿੱਤਾਂ ਨੂੰ ਬਹੁਤ ਵੱਡਾ ਘਾਣ ਪਹੁੰਚਾਉਂਦਾ। 1950 ਤੋਂ ਲਗਾਤਾਰ ਸਿੱਖ ਇਸ ਸੰਵਿਧਾਨ ਦੇ ਮਾਰੇ ਹੋਏ ਨੇ, ਇਹਦੇ ਸਾਹਮਣੇ ਪਿਸ ਰਹੇ ਨੇ ਔਰ ਇਹਨੂੰ ਚੱਲ ਰਹੇ ਨੇ। ਤੇ 1950 ਤੋਂ ਲੈ ਕੇ 1984 ਤੱਕ ਜੋ ਵਾਪਰਿਆ ਉਹ ਇੱਕ ਕਾਂਡ ਆ, ਪਰ 1984 ਤੋਂ ਬਾਅਦ ਸਿੱਖਾਂ ਨੂੰ ਮਾੜੀ ਮੋਟੀ ਸੁਰਤ ਆਈ ਕਿ ਆਪਾਂ ਤਾਂ ਬੜੇ ਕਸੂਤੇ ਫਸੇ ਹੋਏ ਆ। ਇਹ ਜਿਹੜਾ ਸੰਵਿਧਾਨ ਆ ਇਹ ਤਾਂ ਸਾਡੀ ਹੋਂਦ ਹਸਤੀ ਨੂੰ ਇਕੱਲਾ ਕੇਸਾਧਾਰੀ ਹਿੰਦੂ ਬਣਾਉਣ ਵਾਲੀ ਗੱਲ ਨਹੀਂ, ਇਹ ਵੀ ਇਜਾਜ਼ਤ ਦਿੰਦਾ ਕਿ ਜੇ ਸਿੱਖ ਆਪਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਤਾਂ ਇਹਨਾਂ ਦੇ ਗੁਰਧਾਮਾਂ ਦੇ ਉੱਤੇ ਟੈਂਕਾਂ ਤੋਪਾਂ ਨਾਲ ਹਮਲਾ ਕਰ ਦਿਓ ਤੇ ਜੇ ਫੇਰ ਪ੍ਰਤੀਕਿਰਿਆ ਕਰਨ ਤਾਂ ਗਾਲਾਂ 'ਚ ਟਾਇਰ ਪਾ ਕੇ ਅੱਗਾਂ ਲਾ ਦਿਓ। ਜਿਹੜਾ ਭਾਰਤੀ ਸੰਵਿਧਾਨ ਸਿੱਖਾਂ ਦੀ ਨਸਲਕੁਸ਼ੀ ਦੀ ਖੁੱਲ੍ਹ ਦਿੰਦਾ ਤੇ ਜਿਹੜਾ ਸੰਵਿਧਾਨ ਭਾਰਤ ਵਿੱਚ ਉਹਨਾਂ ਨੂੰ ਵੱਡੀਆਂ ਵਜ਼ਾਰਤਾਂ ਅਹੁਦੇ ਦਿੰਦਾ ਜਿਹੜੇ ਸਿੱਖਾਂ ਦਾ ਕਤਲੇਆਮ ਕਰ ਸਕਦੇ ਆ, ਇਹਨਾਂ ਨੇ ਕੀਤਾ। ਉਹ ਸੰਵਿਧਾਨ ਸਾਡਾ ਕੀ ਲੱਗਦਾ। 1984 ਤੋਂ ਬਾਅਦ ਇੱਕ ਇਹੋ ਜਿਹਾ ਮਾਹੌਲ ਪੈਦਾ ਹੋਇਆ ਜਿਹਦੇ ਵਿੱਚ ਸਿੱਖ ਜਿਹੜਾ ਹੈ ਹੁਣ ਕੋਈ ਵੀ ਮੌਕਾ ਖੁੰਝਾਉਂਦਾ ਨਹੀਂ ਜਦੋਂ ਉਹ ਇਸ ਸੰਵਿਧਾਨ ਦੇ ਖਿਲਾਫ ਆਪਦੇ ਬਲਬਲੇ ਆਪਦੇ ਜਜ਼ਬਾਤ ਜਿਹੜੇ ਆ ਉਹ ਜ਼ਾਹਿਰ ਨਾ ਕਰ ਸਕੇ। ਔਰ ਮੈਂ ਇਹ ਗੱਲ ਇੱਥੇ ਇਸ ਪ੍ਰੋਗਰਾਮ ਰਾਹੀਂ ਜਿਹੜੇ ਸਾਡੇ ਦਰਸ਼ਕ ਸਰੋਤੇ ਵੀਰ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਦੱਸਣੀ ਚਾਹੁੰਦਾ ਕਿ ਮੈਨੂੰ ਖੁਦ ਨੂੰ ਇਸ ਗੱਲ ਦਾ ਅਹਿਸਾਸ ਆ ਕਿ ਜਦੋਂ 26 ਜਨਵਰੀ ਜਾਂ 15 ਅਗਸਤ ਆਉਣੇ ਤਾਂ ਸਾਡੇ ਘਰਾਂ ਦੇ ਵਿੱਚ ਉਦੋਂ ਟੈਲੀਵਿਜ਼ਨ ਟਾਵੇਂ ਹੁੰਦੇ ਸੀ ਪਿੰਡਾਂ 'ਚ, ਤੇ ਸਾਰੇ ਪਿੰਡ ਨੂੰ ਚਾਹ ਚੜ੍ਹ ਜਾਣਾ ਵੀ ਚਲੋ ਜੀ ਅੱਜ 26 ਜਨਵਰੀ ਦਾ ਜਾਂ 15 ਅਗਸਤ ਦਾ ਪ੍ਰੋਗਰਾਮ ਦੇਖਾਂਗੇ, ਝੰਡਾ ਚੜ੍ਹਦਾ ਦੇਖਣਾ ਜੀ। ਰੇਡੀਓ ਤੇ ਵੀ ਸੁਣਦੇ ਹੁੰਦੇ ਸੀ ਪਹਿਲਾਂ ਲੋਕ ਇਕੱਠੇ ਹੋ ਕੇ। ਫਿਰ TV ਜਿਹਦੇ ਘਰ ਹੁੰਦਾ ਸੀ ਉਹਦੇ ਘਰੇ ਥੱਲੇ ਦਰੀਆਂ ਵਿਛ ਜਾਣੀਆਂ, ਕੰਬਲ ਵਿਛ ਜਾਣੇ ਤੇ ਸਾਰੇ ਪਿੰਡ ਵਾਸੀਆਂ ਨੇ, ਲੋਕਾਂ ਨੇ, ਮਹੱਲੇ ਵਾਲਿਆਂ ਨੇ, ਗਲੀ ਵਾਲਿਆਂ ਨੇ ਇਕੱਠੇ ਹੋ ਕੇ ਦੇਖਣਾ। ਤੇ ਜਦੋਂ ਤਿਰੰਗਾ ਝੰਡਾ ਝੂਲਣਾ, ਜਦੋਂ ਭਾਰਤ ਦੇ ਲੀਡਰਾਂ ਨੇ ਉਹਨੂੰ ਸਲਾਮੀਆਂ ਦੇਣੀਆਂ, ਮਨ ਨੂੰ ਬੜਾ ਚਾਅ ਚੜ੍ਹਨਾ ਵੀ ਬੱਲੇ ਬੱਲੇ ਵੀ ਸਾਡਾ ਮੁਲਕ ਆ। ਫਿਰ ਸਕੂਲ ਦੇ ਵਿੱਚ ਜਦੋਂ ਤਿਰੰਗੇ ਝੰਡੇ ਦੇ ਜਾਂ ਸੰਵਿਧਾਨ ਦੇ ਜਾਂ ਮੇਰਾ ਦੇਸ਼ ਮਹਾਨ ਟਾਈਪ ਗਾਣੇ ਜੇ ਸੁਣਨੇ ਜਾਂ ਗਾਉਣੇ, ਉਦੋਂ ਬੜਾ ਵਧੀਆ ਲੱਗਣਾ ਵੀ ਲਓ ਵੀ ਕਮਾਲ ਆ ਸਾਡਾ ਮੁਲਕ, ਮੇਰਾ ਦੇਸ਼ ਮਹਾਨ। ਤੇ ਇਹ ਜਿਹੜਾ ਆਪਦੇ ਆਪ ਨਾਲ
ਇੱਕ ਬੰਦੇ ਨੂੰ ਜਿਵੇਂ ਪਿਆਰ ਹੁੰਦਾ, ਇਸ਼ਕ ਹੁੰਦਾ, ਉਵੇਂ ਦੂਜਾ ਪਿਆਰ ਹੁੰਦਾ ਦੇਸ਼ ਆ ਵੀ ਸਾਡਾ 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 ਮੁਲਕ ਜੀ। 1984 ਨੇ ਸਾਡੇ ਮਨਾਂ ਨੂੰ, ਸਾਡੇ ਅੰਦਰ ਇੱਕ ਇਹੋ ਜਿਹੀ ਅੱਗ ਲਾਈ, ਇੱਕ ਇਹੋ ਜਿਹੀ ਠੇਸ ਪਹੁੰਚਾਈ ਕਿ ਸਾਨੂੰ ਪਹਿਲੀ ਵਾਰ ਅਕਲ ਜੀ ਆਈ ਕਿ ਇਹ ਮੁਲਕ ਤੁਹਾਡਾ ਨਹੀਂ ਹੈਗਾ, ਇਹ ਮੁਲਕ ਉਹਨਾਂ ਦਾ ਜਿਨ੍ਹਾਂ ਨੇ ਇਸ ਸੰਵਿਧਾਨ ਵਿੱਚ ਤੁਹਾਨੂੰ ਹਿੰਦੂ ਲਿਖਿਆ ਹੋਇਆ। ਤੇ ਉਹ ਕਹਿੰਦੇ ਆ ਕਿ ਜਿਹੜਾ ਵੀ ਬੰਦਾ ਸਾਡੇ ਮਰਜ਼ੀ ਅਨੁਸਾਰ ਨਹੀਂ ਜਿਉਂਦਾ, ਸਾਡੇ ਹਿਸਾਬ ਨਾਲ ਨਹੀਂ ਚੱਲਦਾ, ਉਹਨੂੰ ਅਸੀਂ ਬਲੀਆ ਮੇਟ ਕਰ ਦਿਆਂਗੇ, ਤਬਾਹ ਕਰ ਦਿਆਂਗੇ, ਬਰਬਾਦ ਕਰ ਦਿਆਂਗੇ। ਤੇ ਜਿਹੜੇ ਜਿਹੜੇ ਮੰਨ ਲੈਣਗੇ ਕਿ ਅਸੀਂ ਕੇਸਾਧਾਰੀ ਹਿੰਦੂ ਹੈਗੇ ਆ, ਉਹਨਾਂ ਸਾਰਿਆਂ ਨੂੰ ਜਿਉਣ ਦਾ ਹੱਕ ਦਿੱਤਾ ਜਾ ਸਕਦਾ। ਇਹੋ ਜਿਹੇ ਮਾਹੌਲ ਦੇ ਵਿੱਚ ਹੀ ਸਰਦਾਰ ਕਪੂਰ ਸਿੰਘ ਵਰਗੀਆਂ ਸ਼ਖਸੀਅਤਾਂ ਦੇ ਬੋਲ ਗੂੰਜੇ ਕਿ ਜੇ ਸਿੱਖ ਲੜਦੇ ਭਿੜਦੇ ਸਾਰੇ ਦੇ ਸਾਰੇ ਵੀ ਮਾਰੇ ਜਾਣ ਤੇ ਦੁਨੀਆ ਇਹ ਕਵੇ ਕਿ ਇੱਕ ਕੌਮ ਹੋਈ ਆ ਜਿਹਨੇ ਸਾਰੇ ਮਰ ਤਾਂ ਗਏ ਪਰ ਕਿਸੇ ਵੀ ਬੰਦੇ ਨੇ ਆਪਦੇ ਸਿਧਾਂਤ ਨਾਲ ਸਮਝੌਤਾ ਨਹੀਂ ਕੀਤਾ, ਤਾਂ ਵੀ ਸੌਦਾ ਮਾੜਾ ਨਹੀਂ। ਪਰ ਜੇ ਆਪਦੇ ਸਿਧਾਂਤ ਤੇ ਸਰੂਪ ਨੂੰ ਗਵਾ ਕੇ ਸਦੀਆਂ ਤੱਕ ਸਿੱਖ ਜਾਉਂਦੇ ਰਹੇ, ਇਹਦਾ ਕੋਈ ਅਰਥ ਨਹੀਂ। ਸੋ ਸਾਡੇ ਕੋਲੋਂ ਸਾਡਾ ਧਰਮ, ਸਾਡੀ ਬੋਲੀ, ਸਾਡਾ ਸੱਭਿਆਚਾਰ, ਸਾਡਾ ਸਾਰਾ ਕੁਝ ਖੋਹਣ ਦਾ ਜੁਗਾੜ ਜਿਹੜਾ ਹੈ ਉਹ ਇਸ ਸੰਵਿਧਾਨ ਰਾਹੀਂ ਕੀਤਾ ਗਿਆ। ਤੇ ਇਸ ਸੰਵਿਧਾਨ ਦੇ ਖਿਲਾਫ ਸਿੱਖਾਂ ਦੇ ਮਨਾਂ ਦੇ ਵਿੱਚ ਜੋ ਰੋਹ ਹੈ, ਜੋ ਰੋਸ ਹੈ, ਉਹ ਅੱਡ ਅੱਡ ਢੰਗ ਤਰੀਕਿਆਂ ਨਾਲ ਜਗ ਜ਼ਾਹਿਰ ਹੁੰਦਾ, ਪ੍ਰਗਟ ਹੁੰਦਾ। ਜਦੋਂ ਵੀ ਮੌਕਾ ਮਿਲਦਾ ਸਿੱਖ ਉਸ ਮੌਕੇ ਨੂੰ ਕਦੇ ਖਿਝਾਉਂਦੇ ਨਹੀਂ। ਪਿਛਲੇ ਸਾਲ ਜਦੋਂ ਕਿਸਾਨ ਸੰਘਰਸ਼ ਕਰਕੇ ਸਾਰੀ ਜਿਹੜੀ ਆ ਉਸ ਮੌਕੇ ਦਾ ਧਿਆਨ ਲੋਕਾਂ ਦਾ ਦਿੱਲੀ ਤੇ ਲੱਗਿਆ ਹੋਇਆ ਸੀ, ਤਾਂ ਕਿਸਾਨ ਲੀਡਰਸ਼ਿਪ ਨੇ ਸੱਦਾ ਦਿੱਤਾ ਕਿ ਦਿੱਲੀ ਦੀ ਹਿੱਕ ਤੇ ਲਾਲ ਕਿਲੇ ਤੇ ਟਰੈਕਟਰ ਚਲਾਉਣੇ ਆ ਜੀ, ਤੇ ਖਾਲਸਾਈ ਜਿਹੜਾ ਝੰਡਾ ਲਾਲ ਕਿਲੇ ਤੇ ਚਲਾਉਣਾ। ਬਹੁਤ ਵੱਡੇ ਪੱਧਰ ਦੇ ਉੱਤੇ ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਜਿਹਦੇ ਨਾਲ ਹਰ ਇੱਕ ਬੰਦੇ ਨੂੰ, ਹਰਿਆਣੇ ਦੇ ਨੂੰ, ਚਾਹੇ ਯੂਪੀ ਦੇ ਨੂੰ, ਪੰਜਾਬ ਦੇ ਨੂੰ, ਰਾਜਸਥਾਨ ਤੱਕ, ਬਾਕੀ ਮੁਲਕ ਦੇ ਬਾਕੀ ਸੂਬਿਆਂ ਦੇ ਬਾਕੀ ਲੋਕਾਂ ਨੂੰ ਵੀ ਤਾਂ ਬਹੁਤ ਤਾਜ ਚੜਾਇਆ ਇਹਨਾਂ ਨੇ। ਪਰ ਜਿਹੜੀ ਸਿੱਖ ਕੌਮ ਆ ਉਹਨੂੰ ਲੱਗਿਆ ਕਿ ਬੜੀ ਦੇਰ ਬਾਅਦ ਲਾਲ ਕਿਲੇ ਨੇ ਸਾਨੂੰ ਵੰਗਾਰਿਆ ਤੇ ਲਾਲ ਕਿਲੇ ਉੱਤੇ ਖਾਲਸਾਈ ਪਰਚਮ ਚਲਾਉਣ, ਕਿਉਂਕਿ ਸਾਡੇ ਮਨਾਂ ਦੇ ਅੰਦਰ ਬਾਬੇ ਬਘੇਲ ਸਿੰਘ ਦੇ ਵੱਲੋਂ ਤੇ ਹੋਰ ਉਸ ਵੇਲੇ ਜਿਹੜੇ ਸਾਡੇ ਸਿੱਖ ਆਗੂ ਸੀ, ਸਿੱਖ ਖਾਲਸਾ ਪੰਥ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਚਲਾਇਆ ਗਿਆ, ਉਹ ਸਾਡੇ ਅੰਦਰ ਸਦਾ ਹੀ ਗੱਲ ਜਿਹੜੀ ਹੈ ਉਹ ਘਰ ਕੀਤੀ ਹੋਈ ਆ। ਔਰ ਉਹ ਫੋਟੋ ਬੜਾ ਜਿਹੜਾ ਪੇਂਟਿੰਗ ਆ ਉਹ ਬੜੀ ਕਮਾਲ ਦੀ ਆ, ਜਿਹਦੇ ਚ ਲਾਲ ਕਿਲੇ ਦੇ ਸਾਹਮਣੇ ਬਾਬਾ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲ ਜਿਹੜੇ ਆ ਉਹ ਘੋੜਿਆਂ ਤੇ ਚੜੇ ਹੋਏ ਆ ਤੇ ਪਿੱਛੇ ਖਾਲਸਾਈ ਪਰਚਮ ਜਿਹੜਾ ਝੂਲਦਾ। ਦਿੱਲੀ ਦੇ ਲਾਲ ਕਿਲੇ ਉੱਤੇ ਤਿਰੰਗਾ ਝੂਲਦਾ ਜਿਨ੍ਹਾਂ ਲੋਕਾਂ ਨੇ ਲਗਾਤਾਰ ਦੇਖਿਆ, ਉਹਨਾਂ ਦੇ ਸਬਰ ਦੇ ਵਿੱਚ ਇਹ ਜਿਹੜੀ ਫੋਟੋ ਪੇਂਟਿੰਗ ਆ ਜਿਹੜੀ ਬਾਬਾ ਬਘੇਲ ਸਿੰਘ ਵਾਲੀ, ਇਹ ਵੱਖਰਾ ਹੀ ਇੱਕ ਆਨੰਦ ਜਿਹੜਾ ਹੈਗਾ ਉਹ ਪੈਦਾ ਕਰਦੀ। ਸੋ ਬੜੇ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੇ ਜਦੋਂ ਪਿਛਲੇ ਸਾਲ ਬਹੁਤ ਜ਼ਿਆਦਾ ਭੜਕਾਊ ਲਹਿਜੇ ਵਿੱਚ ਪੂਰਾ ਜਾਣੀ ਕਿ ਪੰਪ ਦੇਤਾ, ਉਹਨਾਂ ਨੇ ਵੀ ਹੱਦ ਹੀ ਮੁਕਾਤੀ ਔਰ ਬਹੁਤ ਜ਼ਿਆਦਾ ਜਿਹਨੂੰ ਕਹਿੰਦੇ ਆ ਵੀ ਸੰਤਾਪ ਵਾਲੀ ਬੋਲੀ ਉਹ ਬੋਲ ਰਹੇ ਸੀ ਕਿ ਜਿਹੜਾ ਨਹੀਂ ਆਊਗਾ ਉਹ ਕੋਈ ਬੰਦਾ, ਉਹਦਾ ਪਸ਼ੂ ਆ, ਉਹਦਾ ਜੇ ਆ ਤੇ ਉਹ ਆ। ਤੇ ਸਿੱਖ ਕੌਮ ਜਿਹੜੀ ਆ ਬੜੀ ਵੱਡੀ ਗਿਣਤੀ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਪਹੁੰਚ ਗਈ ਤੇ ਲਾਸਟ ਮਿੰਟ ਦੇ ਉੱਤੇ ਇਹਨਾਂ ਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਕਿਸਾਨ ਲੀਡਰਸ਼ਿਪ ਨੂੰ। ਪਰ ਕਿਸਾਨ ਲੀਡਰਸ਼ਿਪ ਇਹ ਗੱਲ ਭੁੱਲ ਗਈ ਕਿ ਇਹ ਸਿੱਖ ਨੇ, ਇਹਨਾਂ ਨੂੰ ਆਪਾਂ ਪਿੰਡਾਂ ਚੋਂ ਘਰਾਂ ਚੋਂ ਹਾਕਾ ਮਾਰ ਕੇ ਸੱਦਿਆ ਤਾਂ ਹੁਣ ਇਹਨਾਂ ਦਾ ਸਾਥ ਸਹਿਯੋਗ ਦਈਏ। 25 ਦੀ ਰਾਤ ਨੂੰ ਕਿਸਾਨ ਲੀਡਰਸ਼ਿਪ ਜਿਹੜੀ ਆ 9 ਤੋਂ 11 ਹੋ ਗਈ ਤੇ ਕੋਈ ਢੰਗ ਤਰੀਕੇ, ਕੋਈ ਬਹਾਨੇ ਲੱਭ ਕੇ ਵੀ ਹੁਣ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਉਹ ਜੀ ਗਦਾਰ ਆ, ਫਲਾਣਾ ਢੀਂਗਾ, ਇਹ ਮਾਹੌਲ ਜਿਹਾ ਬਣਾਇਆ ਜਾ ਰਿਹਾ ਸੀ। ਪਰ ਅਗਲੇ ਦਿਨ ਕਿਸਾਨ ਲੀਡਰਸ਼ਿਪ ਦੇ ਕੁਝ ਹਿੱਸੇ ਨੇ ਵੀ ਇਸ ਗੱਲ ਤੇ ਪਹਿਰਾ ਦਿੱਤਾ, ਖਾਸ ਤੌਰ ਤੇ ਜਿਹੜੇ ਪੰਨੂ ਤੇ ਭੰਦੇਰ ਵਾਲਾ ਗਰੁੱਪ ਸੀ ਕਿ ਨਹੀਂ ਭਾਈ, ਅਸੀਂ ਲੋਕਾਂ ਨੂੰ ਜਿਸ ਗੱਲ ਕਰਕੇ ਸੱਦਿਆ ਸਾਨੂੰ ਉਹਨਾਂ ਦੇ ਨਾਲ ਜਾਣਾ ਚਾਹੀਦਾ। ਖੈਰ ਫਿਰ ਸਾਰੀ ਦੁਨੀਆ ਨੇ ਉਹ ਦੇਖਿਆ ਕਿ ਕਿਵੇਂ ਥਾਂ ਥਾਂ ਦੇ ਉੱਤੇ ਦਿੱਲੀ ਦੇ ਵਿੱਚ ਅੱਗੇ ਵਧਦੇ ਹੋਏ ਕਿਸਾਨ ਟਰੈਕਟਰਾਂ ਦੇ ਉੱਤੇ ਅੰਦਰ ਗਏ, ਲਾਲ ਕਿਲੇ ਤੇ ਗਏ, ਲਾਲ ਕਿਲੇ ਤੇ ਫਿਰ ਖਾਲਸਾਈ ਜਿਹੜਾ ਝੰਡਾ ਉਹ ਵੀ ਝੂਲਿਆ। ਫਿਰ ਇਸ ਸਾਰੇ ਕਾਸੇ ਨੂੰ ਕਦੇ ਕਿਸੇ ਨਾਲ ਜੋੜ ਕੇ, ਕਦੇ ਕਿਸੇ ਨਾਲ ਜੋੜ ਕੇ, ਕਦੇ ਬੀਜੇਪੀ ਦੀ ਖੇਡ ਆ, ਕਦੇ ਆਰਐਸਐਸ ਦੀ ਖੇਡ ਆ, ਸਿੱਖਾਂ ਦਾ ਕਤਲੇਆਮ ਹੋ ਜੂ ਜੀ। ਇਹ ਸਾਰਾ ਕੁਝ ਕਰਾ ਕੇ ਕਿਸਾਨ ਲੀਡਰਸ਼ਿਪ ਨੇ ਆਖਰ ਬਹੁਤ ਹੀ ਜ਼ਿਆਦਾ ਹਲਕਾਪਣ ਦਿਖਾਇਆ ਤੇ ਜਿਸ ਤਰੀਕੇ ਨਾਲ ਇਹਨਾਂ ਨੇ ਪਹਿਲਾਂ ਸਿਖਰ ਦੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਕਿ ਜੀ ਜਿਹੜਾ ਨਹੀਂ ਆਉਂਦਾ ਉਹ ਤਾਂ ਬੰਦਾ ਹੀ ਨਹੀਂ, ਉਹ ਤਾਂ ਪਸ਼ੂ ਆ ਜਿਹੜਾ ਇਸ ਗੱਲ ਦੇ ਵਿੱਚ ਸ਼ਾਮਲ ਨਾ ਹੋਇਆ। ਬਾਅਦ ਵਿੱਚ ਉਹੀ ਰਜਿੰਦਰ ਸਿੰਘ, ਦੀਪ ਸਿੰਘ ਵਾਲਾ ਸਭ ਤੋਂ ਉੱਚੀ ਟੋਨ ਦੇ ਵਿੱਚ ਕਹਿ ਰਿਹਾ ਸੀ ਵੀ ਜਿਹੜੇ ਦਿੱਲੀ ਲਾਲ ਕਿਲੇ ਤੇ ਝੰਡਾ ਚਲਾ ਕੇ ਆਏ ਨੇ ਉਹ ਸਰਦਾਰ ਨਹੀਂ, ਗਦਾਰ ਨੇ।
सो किसान लीडरशिप ये गल भुल गई उस मौके कि दिल्ली के लाल किले उत्ते झंडा चलाउण दी जिहड़ी चिड़ आ, जो अंदर मन दे विच तड़प आ, वो सिखां दे मनां विच पिछलियां 2 सदियां तो बहुत ज़्यादा उछल वट्टे लैंदी सी। ते तुसीं वो मौका देता ते सिख उस मौके नूं क्यों ना मानणगे, किवें खिंजा देणगे सिख। सो पिछले साल इन्हां दिनां दे विच साडी कौम ने दिल्ली के लाल किले उत्ते एक बारी फिर खालसाई परचम चला के वो इतिहास जिहड़ा बाबा बघेल सिंह ते 18वीं सदी विच जिहड़ा चलाया सी झंडा, उवें दी एक बारी फिर सानूं याद ताज़ा कराई। पर यह गल आपां चेते रखीए कि इस गल दे पिछे एक बड़ी वड्डी भावना पई आ कि असीं भारत दे जुल्मां दे खिलाफ हां, असीं इस संविधान दे, इस तिरंगे दे, इस मुल्क के हकूमती सिस्टम के इन्हां अत्याचारां दा, इन्हां बेइनसाफियां के खिलाफ असीं किसी भी ढंग तरीके नाल आवाज़ बुलंद कर सकते। 1978 तो चले हुए संघर्ष विच जदों हथियारबंद संघर्ष का दौर सी, वो भी एक तरीका सी कि आपदी कौम के जज्बातां की तर्जमानी उदों हथियारबंद ढंग तरीके नाल कीती। ते अज जिहड़ा नवां माहौल बनिया होया, इहदे विच सिख जिहड़े आ वो भारतीय संविधान के धक्कियां के खिलाफ जिस तरीके नाल पिछले साल दिखाया, अज भी अमृतसर दे विच एक बहुत बड़ा प्रोग्राम जिहड़ा है वो इत्थे खास तौर पर चंगी गल यह कि नौजवान जथेबंदियां जिहड़ियां ने, जिहड़े नौजवान मुंडे आ, वो इस गल नूं हत्थ च लैके आ रहे ने, गुरु दे प्यारे सिख। ते अज सिख यूथ ऑफ पंजाब, सिख यूथ फैडरेशन भिंडरांवाला, आल इंडिया सिख यूथ फैडरेशन वल्लों अकाल तख्त साहिब दे उत्ते जिहड़ा उस वीर जगराज सिंह नूं मान सन्मान दिता गया, जिन्हें 26 जनवरी नूं पिछले साल खालसाई जिहड़ा झंडा, खालसाई निशान जिहड़ा निशान साहिब आ, वो दिल्ली के लाल किले उत्ते चलाया सी। औख तां बड़ी झल्लनी पैंदी हुंदी आ, झल्लनी पई। असीं उहदा साथ सहयोग सच्चे पातशाह ने जिन्नी सातों सेवा हुई असीं कीती। ते अज वो निहंग बाणे विच सजिया होया गुरु दा प्यारा भाई जगराज सिंह जिहड़ा है, उहनूं जदों मान सन्मान दिता जा रहा सी तां इह बड़ा एक अपने आप दे विच इतिहासक पल सी। जदों किसी कौम की नौजवान पीढ़ी जिहड़ी है वो खालसाई परचम नूं आपदी आज़ादी के झंडे नूं हत्थ विच लै लैंदी है, संघर्ष नूं आपदे हत्थ विच लैण वल वधदी है, तां मन नूं खुशी हुंदी है। सो अज दे समय दे विच एक पासे तां वो लोक ने जिहड़े भारतीय संविधान दे विच होर ज़्यादा जिहड़ा संविधानक गुलामी दीआं बेड़ियां ने उन्हां दे विच होर ज़्यादा लिप्त हो जा रहे ने भी आपां जी वोटां च ऐ कर देंगे, वो कर देंगे, सरकार उहदी बना देंगे, इहदी ऐ कर देंगे। दूजे पासे साडी कौम दा इह नौजवान वर्ग वा जिहड़ा असली खालसाई सिद्धांत दी तर्जमानी कर रहा। एक पासे वो लोक ने जिन्हां नूं चाह चढ़िया पिया कि वोटां दे विच जी आपां आपदी पार्टी जिताउणी है, ते इत्थे वोटां दे माहौल दे विच जदों मजीठीए दा मसला उठदा, बिक्रमजीत सिंह मजीठीए दा, कि उहनूं नशिਆਂ दे केस दे विच हाई कोर्ट दे वल्लों जिहड़ा हैगा उत्थे उहदी जमानत दी अर्जी रद्द कर दित्ती जांदी आ। फिर उहनां दा जिहड़ा परिवार आ, खास तौर ते सरदार सुखबीर सिंह बादल ते जिहड़ी बिक्रमजीत मजीठीए दी भैण बीबी हरसिमरत कौर बादल वो अमृतसर पहुंचदे आ ते अज इत्थे बड़ा ठोक बजा के उन्होंने कहा कि जी जिहड़ा नशिਆਂ दे खिलाफ आ साडा टब्बर तां जी ऐ कर दू, वो कर दू। सूबे विच कहंदी बीबी कहंदी भी जो भी नशिਆਂ दा धंधा करदा है साडा परिवार इन्हां लोकां नूं सख्त तो सख्त सजावां देण दे हक विच आ। बीबा जी तुसीं तां इह भी कहा तुहाडे परिवार वल्लों सरदार सुखबीर सिंह बादल ने बई जिन्हां ने बेअदबी कीती आ कराई आ, जिन्हां ने सियासत कीती आ, उन्हां ने ऐ आ वो आ, उन्हां दा कख ना रहे। ते जिस तरीके नाल बादल दल दा बुरा हाल हो रिहा, दुनिया गल्लां करदी आ कि सच्चे पातशाह ने अरदास नेड़ियों होके सुन ली। अज इहो जिहियां गल्लां ही बीबी सुखबीर सिंह बादल बीबी हरसिमरत कौर बादल ने बिक्रमजीत मजीठीए बारे कीतियां ने भी ਜਿਹੜੇ लोग ये गल्लां करते हैं वो गलत ने, साडा टब्बर कदे ਇਹੋ ਜਿਹੀ कोई गल कर ही नहीं सकता। हकीकत की आ नशिਆਂ ਦੇ मामले ਵਿੱਚ ਉਹ एक ਵੱਖਰੀ गल, पर इस तरीके ਦੀਆਂ ਗੱਲਾਂ ਜਿਹੜੀਆਂ ਹੁਣ ਬੀਬੀ ਜਾਂ सरदार सुखबीर सिंह बादल नशे ते बेअदबी ਇਹ ਦੋ ਮਸਲਿਆਂ ਦੇ ਉੱਤੇ इस परिवार ने पूरे पंथ दे पूरे पंजाब दे सामने जो स्थिति पैदा की है, किसी ने पैदा की नहीं।
10 साल ਜਿਹੜਾ ਰਾਜ ਭਾਗ ਕੀਤਾ, ਉਸ ਸਾਰੇ ਸਮੇਂ ਦੌਰਾਨ ਜੋ ਮਾਹੌਲ ਬਣਿਆ, ਉਹਦੇ ਨਤੀਜੇ ਵਜੋਂ ਇਹ ਗੱਲ ਹਰ ਘਰ ਵਿੱਚ ਘੁੰਮ ਗਈ ਕਿ ਜੀ ਬੇਅਦਬੀਆਂ। ਹੁਣ ਤਾਂ ਸਾਰਿਆਂ ਨੂੰ ਹੀ ਪਤਾ ਦੁਨੀਆ ਭਰ ਦੇ ਵਿੱਚ ਕਿ ਜਿਹੜੇ ਡੇਰਾ ਸਰਸੇ ਵਾਲੇ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ, ਰਮੇਸ਼ ਬਰੇਟੇ ਵਾਲਾ ਰਮੇਸ਼ ਜਾਂ ਹੋਰ ਸਾਰੇ, ਇਹਨਾਂ ਸਾਰਿਆਂ ਦੇ ਨਾਲ ਇਸ ਬਾਦਲ ਪਰਿਵਾਰ ਦੇ ਡੂੰਘੇ ਨੇੜਲੇ ਸੰਬੰਧ ਰਹੇ ਆ। ਔਰ ਕੱਲੇ ਬੇਅਦਬੀ ਵਾਲਾ ਮਸਲਾ ਨਹੀਂ, ਨਸ਼ਿਆਂ ਵਾਲਿਆਂ ਨਾਲ ਵੀ ਸਾਰਿਆਂ ਨਾਲ ਸੰਬੰਧ ਜਿਹੜੇ ਆ ਬਿਕਰਮਜੀਤ ਮਜੀਠੀਆ ਦੇ ਰਹੇ ਨੇ। ਉਹ ਸਾਰੀਆਂ ਗੱਲਾਂ ਆਪ ਹੀ ਉਹਨਾਂ ਨੇ ਕਹੀਆਂ ਨੇ। ਜਿਹੜਾ ਭੋਲਾ ਸੀ, ਜਗਦੀਸ਼ ਭੋਲਾ, ਉਹਦੀ ਵੀਡੀਓ ਘੁੰਮਦੀ ਹੈ। ਹੁਣ ਗੱਲ ਇਹ ਹੈ ਵੀ ਬੇਅਦਬੀ ਦੇ ਮਸਲੇ ਵਿੱਚ ਤੇ ਨਸ਼ਿਆਂ ਦੇ ਮਾਮਲੇ ਵਿੱਚ ਜਦੋਂ ਤੁਹਾਡੇ ਹੱਥ 'ਚ ਤਾਕਤ ਸੀ, ਜਦੋਂ ਤੁਹਾਡੇ ਹੱਥ 'ਚ ਸੱਤਾ ਸੀ, ਜੇ ਉਦੋਂ ਸਲੀਕੇ ਨਾਲ, ਤਰੀਕੇ ਨਾਲ ਉਹਨਾਂ ਮਸਲਿਆਂ ਨੂੰ ਹੱਲ ਕੀਤਾ ਜਾਂਦਾ ਤੇ ਉਹਨਾਂ ਨੂੰ ਕਿਸੇ ਸਹੀ ਦਿਸ਼ਾ ਵਿੱਚ ਹੱਲ ਕਰਨ ਤੋਂ ਬਾਅਦ ਨਿਬੇੜਾ ਹੋ ਚੁੱਕਿਆ ਹੁੰਦਾ, ਤਾਂ ਅੱਜ ਆਹ ਗੱਲ ਨਹੀਂ ਸੀ ਕਹਿਣੀ ਪੈਣੀ। ਉਦੋਂ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਚਾਅ ਚੜਿਆ ਸੀ ਵੀ ਸਵੇਰ ਸੈਣੀ ਆਪਣੇ ਵੱਲ ਆ, ਤੇ ਜਿਹੜਾ ਵੀ ਸਿੱਖ ਕਹੂਗਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ, ਉਹਨੂੰ ਡਾਂਗਾ ਮਾਰੋ, ਉਹਨੂੰ ਗੋਲੀਆਂ ਮਾਰੋ। 2015 ਤੋਂ ਲੈ ਕੇ 2017 ਤੱਕ, ਮਾਰਚ ਮਹੀਨੇ ਤੱਕ, ਜਦੋਂ ਤੱਕ ਬਾਦਲ ਦਾ ਰਾਜ ਰਿਹਾ, ਸਿੱਖਾਂ ਦਾ ਜਿਉਣਾ ਦੁੱਭਰ ਕੀਤਾ ਪਿਆ ਸੀ। ਜਿਵੇਂ ਮੱਸੇ ਰੰਘੜ ਦੇ ਰਾਜ ਵਿੱਚ ਸਿੱਖ ਜਿਹੜੇ ਆ ਆਪਦੀ ਜਾਨ ਮਾਲ ਦੀ ਰਾਖੀ ਲਈ ਲੁਕਦੇ ਭੱਜਦੇ ਫਿਰਦੇ ਸੀ, ਉਵੇਂ ਹੀ ਘੋੜਿਆਂ ਦੀਆਂ ਕਾਠੀਆਂ ਵਾਲਾ ਕੰਮ ਕੀਤਾ ਪਿਆ ਸੀ। ਜਿਹੜੇ ਜਿਹੜੇ ਗੁਰਸਿੱਖ ਪਿਆਰੇ ਪੰਥ ਦੀ, ਕੌਮ ਦੀ, ਧਰਮ ਦੀ ਗੱਲ ਕਰਨ ਵਾਲੇ ਸੀ, ਉਹਨਾਂ ਦਾ ਇੰਨਾ ਬੁਰਾ ਹਾਲ ਕੀਤਾ ਪਿਆ ਸੀ। ਔਰ ਇਹਨਾਂ ਨੂੰ ਡੇਰਾ ਸਰਸੇ ਨਾਲ ਇੰਨਾ ਜ਼ਿਆਦਾ ਪਿਆਰ ਵੀ ਜਦੋਂ ਵੋਟਾਂ ਆਈਆਂ 2017 ਦੀਆਂ, ਅਕਾਲ ਤਖਤ ਦਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਬੇਸ਼ੱਕ ਇਹਨਾਂ ਦਾ ਹੱਥ ਠੋਕਾ ਸੀ, ਉਹ ਵੀ ਪਿੱਟ ਕੇ ਮਰ ਗਿਆ ਵੀ ਨਾ ਜਾਇਓ ਡੇਰੇ ਸਰਸੇ। ਪਰ ਇਹ ਗਏ, ਕਹਿੰਦੇ ਭਾਂਡੇ ਭੂੰਡੇ ਮਾਜ ਲਾਂਗੇ ਜਿੱਥੇ ਤੂੰ ਕਹੇਗਾ, ਪਰ ਅਸੀਂ ਜਾਣਾ ਜ਼ਰੂਰ। ਉੱਥੇ ਵਾਅਦਾ ਕਰਕੇ ਆਏ ਬਈ ਜੇਕਰ ਸਾਡੀ ਸਰਕਾਰ ਬਣ ਗਈ ਨਾ, ਅਸੀਂ ਡੇਰਾ ਮੁਖੀ ਦੇ ਪੰਜਾਬ 'ਚ ਪ੍ਰੋਗਰਾਮ ਕਰਾਵਾਂਗੇ ਤੇ ਲੋਕ ਕਹਿਣ ਸੱਚੇ ਪਾਤਸ਼ਾਹ ਕਿਤੇ ਸਰਕਾਰ ਬਣ ਨਾ ਜਾਵੇ, ਪੰਜਾਬ ਦੀ ਧਰਤੀ ਉੱਤੇ ਅਸੀਂ ਸਿੱਖ ਜਗਤ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਉਹਨੂੰ ਰੋਕਣ ਜਾਊਗਾ ਤੇ ਇਹ ਕਹਿਣਗੇ ਜੀ ਅਸੀਂ ਉਹਦਾ ਪ੍ਰੋਗਰਾਮ ਕਰਾਉਣਾ, ਇੱਥੇ ਲਾਸ਼ਾਂ ਦੇ ਢੇਰ ਲੱਗਣਗੇ। ਉਹ ਪੰਜਾਬ ਦੀ ਧਰਤੀ ਉੱਤੇ ਡੇਰਾ ਸਰਸਾ ਦਾ ਇੰਨਾ ਵੱਡਾ ਝੰਡਾ ਗੱਡ ਕੇ ਸਿੱਖਾਂ ਦੀ ਹਿੱਕ ਉੱਤੇ, ਉੱਪਰੋਂ ਭਾਲਣੀਆਂ ਵੋਟਾਂ। ਫਿਰ ਅੱਜ ਕਹਿੰਦੇ ਆ ਜੀ ਭਾਜਪਾ ਵਾਲੇ ਮਾੜੇ ਮਾੜੇ ਆ, ਭਾਜਪਾ 'ਚ ਜਾਣ ਵਾਲੇ ਸਿੱਖ ਤਾਂ ਕਹਿੰਦੇ ਜੀ ਗੁਰੂ ਨੂੰ ਬਦਾਵਾ ਹੀ ਦੇ ਗਏ, ਭਾਜਪਾ ਨਾਲ ਸੰਬੰਧ ਰੱਖਣ ਵਾਲੇ ਬਹੁਤ ਮਾੜੇ ਆ। ਭਾਈ ਠੀਕ ਆ ਗੱਲ, ਅਸੀਂ ਵੀ ਕਹਿੰਦੇ ਆ ਬਹੁਤ ਮਾੜਾ ਕੰਮ ਆ, RSS ਸਿੱਖੀ ਦੀ ਦੁਸ਼ਮਣ ਹੋਵੇ, ਭਾਜਪਾ ਸਿੱਖਾਂ ਦੀਆਂ ਜੜ੍ਹਾਂ ਵੱਢੇ ਤੇ ਸਿੱਖ ਇਤਿਹਾਸ ਦੇ, ਸਿੱਖ ਫਲਸਫੇ ਦੇ ਇਹਨਾਂ ਦੁਸ਼ਮਣਾਂ ਦੀਆਂ ਜੜ੍ਹਾਂ ਪੰਜਾਬ 'ਚ ਲਾਈਆਂ ਕਿਹਨੇ ਆ? ਜਦੋਂ ਪੰਥ ਕਹਿੰਦਾ ਸੀ, ਜਦੋਂ ਕੌਮ ਕਹਿੰਦੀ ਸੀ, ਉਹ ਭਾਈ ਕੰਡਿਆਂ ਵਾਲੀ ਇਹ ਜਿਹੜੀ ਹੈਗੀ ਆ ਵਿਹੜੇ 'ਚ ਆਪਾਂ ਨਾ ਲਾਈਏ, ਪਰ ਨਾ, ਉਦੋਂ ਕਹਿੰਦੇ ਸੀਗੇ ਤੁਹਾਨੂੰ ਤਾਂ ਪਤਾ ਹੀ ਨਹੀਂ, ਸਾਡੀ ਦਿੱਲੀ ਤੱਕ ਅਪਰੋਚ ਹੋ ਗਈ, ਸਾਡੀ ਚੱਲਦੀ ਆ ਤੇ ਤੁਸੀਂ ਸਾਡੀ ਇਸ ਚੜ੍ਹਤ ਨੂੰ, ਦਿੱਲੀ ਵਾਲਿਆਂ ਦੇ, BJP ਵਾਲਿਆਂ ਦੇ, RSS ਵਾਲਿਆਂ ਦੇ ਏਜੰਡੇ ਨੂੰ ਪਹਿਲਾਂ ਬਾਦਲ ਦਲ ਦੇ ਰਾਹੀਂ ਲਾਗੂ ਹੋਣਾ ਪੈਂਦਾ ਸੀ, ਹੁਣ ਉਹ ਏਜੰਡਾ ਸਿੱਧਾ ਆਜੂ ਸਾਡੇ ਨਾਲ। ਤਾਂ ਪੰਥ ਨਾਲ ਤਾਂ ਪਹਿਲਾਂ ਵੀ ਬੁਰੀ ਹੁੰਦੀ ਸੀ ਤੇ ਹੁਣ ਵੀ ਬੁਰੀ ਹੋਣੀ ਹੈ। ਉਦੋਂ ਵੀ ਗੁਰੂ ਦੇ ਪਿਆਰੇ ਸਿੱਖਾਂ ਲਈ ਔਖ ਸੀ, ਹੁਣ ਵੀ ਔਖ ਆ। ਤੇ ਅਸੀਂ ਹੁਣ ਇਹ ਕਿਵੇਂ ਗੱਲ ਮੰਨ ਲਈਏ ਕਿ ਬਾਦਲ ਦਲ ਵਾਲੇ ਬੜੇ ਸੱਚੇ ਸੁੱਚੇ ਹੋ ਗਏ? ਹੁਣ ਪਿਛਲੇ ਕੁਝ ਦਿਨਾਂ ਤੋਂ ਬੜਾ ਚਾਅ ਚੜਿਆ ਹੋਇਆ ਵਾ ਵੀ ਅਸੀਂ ਪੰਥ ਨੂੰ ਕਦੀ ਗੁੰਮਰਾਹ ਕਰ ਲਾਂਗੇ ਸਿੱਖਾਂ ਨੂੰ। ਪਰ ਬੇਅਦਬੀ ਦੇ ਮਸਲੇ ਵਾਂਗ ਹੀ ਇਹੋ ਜਿਹੀਆਂ ਜਾਲੀ ਜਿਹੀਆਂ ਸਟੇਟਮੈਂਟਾਂ ਨਾਲ ਹੁਣ ਨਸ਼ਿਆਂ ਵਾਲੇ ਮਾਮਲੇ ਤੇ ਵੀ ਲੱਗੇ ਹੋਏ ਨੇ। ਪਰ ਇਹ ਗੱਲਾਂ ਹੁਣ ਕੋਈ ਅਰਥ ਨਹੀਂ ਰੱਖਦੀਆਂ, ਲੋਕਾਂ ਨੇ ਮਨ ਬਣਾ ਲਿਆ ਹੋਇਆ। ਔਰ ਅਸੀਂ ਇਹ ਮੰਨਦੇ ਹਾਂ ਕਿ ਪੰਜਾਬ ਨੂੰ ਸ਼੍ਰੋਮਣੀ ਅਕਾਲੀ ਦਲ ਵਰਗੀ ਇੱਕ ਖੇਤਰੀ ਪਾਰਟੀ ਦੀ ਸਦਾ ਹੀ ਲੋੜ ਹੈ। ਅਸੀਂ ਇਹ ਵੀ ਮੰਨਦੇ ਹਾਂ ਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਿਸੇ ਬਾਦਲ ਪਰਿਵਾਰ ਵਰਗੀ, ਕਿਸੇ ਬਾਦਲਕਿਆਂ ਵਰਗੀ, ਬਾਦਲ ਦਲ ਵਰਗੀ ਕਿਸੇ ਵੀ ਸਿਆਸੀ ਧਿਰ ਦਾ ਇਸ ਤਰੀਕੇ ਨਾਲ ਪਕੜ ਤੇ ਪਰਛਾਵਾਂ ਨਹੀਂ ਹੋਣਾ ਚਾਹੀਦਾ, ਤਾਂ ਕਿ ਉਹ ਆਪਦੇ ਸੌੜੇ ਸਿਆਸੀ ਸਵਾਰਥਾਂ ਲਈ ਕੌਮ ਦੀਆਂ ਇਹਨਾਂ ਸੰਸਥਾਵਾਂ ਨੂੰ ਨਾ ਵਰਤ ਸਕਣ। ਪਰ ਇਹਦਾ ਮਤਲਬ ਇਹ ਨਹੀਂ ਕਿ ਸਿੱਖ ਕੌਮ ਜਿਹੜੀ ਆ ਉਹ ਬਾਦਲ ਪਰਿਵਾਰ ਦੀ ਗੁਲਾਮ ਬਣ ਕੇ ਬਹਿ ਜਾਵੇ ਤੇ ਜੋ ਇਹ ਚਾਹਣ ਵੀ ਉਵੇਂ ਸਾਰੀ ਕੌਮ ਕਰੇ। ਸਾਨੂੰ ਤਾਂ ਇਸ ਸਿਸਟਮ ਦੇ ਅੰਦਰ ਇਹੀ ਕੁਝ ਦਿਖਦਾ ਕਿ ਜੇਕਰ ਕੌਮ ਨੂੰ ਬਚਾਉਣਾ ਤਾਂ ਇਸ ਮੌਕੇ ਬਾਦਲ ਪਰਿਵਾਰ ਦਾ ਇਸ ਸਾਰੇ ਸਿਸਟਮ ਤੋਂ ਪਾਸੇ ਹੋਣਾ ਅਤ ਜ਼ਰੂਰੀ ਹੈ। ਚਾਹੀਦਾ ਤਾਂ ਇਹ ਹੈ ਕਿ ਹੁਣ ਬਾਦਲ ਪਰਿਵਾਰ ਜਿਹੜਾ ਹੈ ਆਪਣੇ ਆਪ ਨੂੰ ਆਪ ਹੀ ਪਾਸੇ ਕਰ ਲੈਂਦਾ।
पर कित्थे जिहड़ी कबल्ली बुरकी पई हुई आ भी हजे कहंदे असीं पंथ ते पंजाब दी होर सेवा करनी आ। किहड़ी सेवा तुसीं करदे हो जी? ਜਿਹੋ ਜਿਹੀ सेवा तुसीं करदे हो, ਉਹ ਜਿਹੀ कांग्रेस वाले करदे आ। ਉਹ ਵੀ ਪੰਥ ਅਤੇ ਪੰਜਾਬ ਨਾਲ ਧਰੋਹ ਕਮਾਉਂਦੇ ਆ, ਤੁਸੀਂ ਵੀ ਧਰੋਹ ਕਮਾਉਂਦੇ ਆ। ਉਹ ਵੀ ਪੰਥ ਅਤੇ ਪੰਜਾਬ ਦੀ ਪਿੱਠ ਤੇ ਵਾਰ ਕਰਦੇ ਆ, ਤੁਸੀਂ ਵੀ ਵਾਰ ਕਰਦੇ ਹੋ। ਨਾ ਪੰਥ ਅਤੇ ਪੰਜਾਬ ਕਾਂਗਰਸ ਦੇ ਹੱਥਾਂ 'ਚ ਸੇਫ ਆ, ਸਿਕਿਉਰ ਆ, ਸੁਰੱਖਿਅਤ ਆ, ਨਾ ਬਾਦਲ ਦਲਿਓ ਤੁਹਾਡੇ ਹੱਥਾਂ 'ਚ ਸੁਰੱਖਿਅਤ। ਇਹ ਭਾਰਤੀ ਸੰਵਿਧਾਨ ਜਿਹੜਾ ਹੈ ਉਹ ਅੱਡ-ਅੱਡ ਵਾਰੀ ਅੱਡ-ਅੱਡ ਥਾਣੇਦਾਰ ਲਾ ਦਿੰਦਾ, ਜਿਨ੍ਹਾਂ ਨੇ ਪੰਜਾਬੀਆਂ ਦੇ ਛਿੱਤਰ ਫੇਰਨਾ ਹੁੰਦਾ, ਕੁੱਟਮਾਰ ਕਰਨੀ ਹੁੰਦੀ ਹੈ। ਇਹ ਜੇਲ੍ਹ ਦਾ ਜੇਲਰ ਬਦਲਣ ਵਾਲੀ ਗੱਲ ਆ ਵੋਟਾਂ ਦੇ ਰਾਹੀਂ। ਇਹ ਭਾਰਤੀ ਸੰਵਿਧਾਨ ਜਿਹੜਾ 26 जनवरी 1950 ਨੂੰ ਲਾਗੂ ਹੋਇਆ, ਇਹਦੇ ਰਾਹੀਂ ਜਿਹੜਾ ਡੈਮੋਕ੍ਰੈਟਿਕ ਸਿਸਟਮ ਆ, ਸਾਰੀ ਦੁਨੀਆ ਦੇ ਲੋਕ ਕਹਿੰਦੇ ਆ ਬੜਾ ਵਧੀਆ, ਬਹੁਤ ਮਹਾਨ ਆ। ਸਾਡੀ ਤਾਂ ਕੌਮ ਦੀਆਂ ਜੜ੍ਹਾਂ ਵੱਢਣ ਦੇ ਲਈ ਔਰ ਸਾਡੀ ਕੌਮ ਦੇ ਦੁਸ਼ਮਣਾਂ ਨੂੰ ਇੱਥੇ ਰਾਜਗੱਦੀਆਂ ਮਿਲਦੀਆਂ ਨੇ। ਸਰਦਾਰ ਸਿਮਰਜੀਤ ਸਿੰਘ ਮਾਨਕਾ ਹੀ ਪੁੱਛ ਲੈਂਦੇ ਨੇ ਇੱਥੇ ਜੀ ਵੋਟ ਕਿਹਨੂੰ ਪਾਈਏ। ਪਹਿਲਾਂ ਤਾਂ ਇਹ ਕਹੀਦਾ ਵੀ ਭਾਈ ਬਾਦਲ ਦਲ ਤੇ ਕਾਂਗਰਸ ਦਾ ਤੁਸੀਂ ਦੇਖ ਲਏ, ਹੁਣ ਜਿਹੜਾ ਬਾਕੀ ਰਹਿੰਦਾ ਉਹਨਾਂ ਦਾ ਵੀ ਤੁਸੀਂ ਚਾਹ ਲਾ ਕੇ ਹਟਣਾ। नहीं कहते सानू समझ लग गई कि प्रोफैसर भुल्लर के मामले में आम आदमी पार्टी बहुत कंजर घड़ी घोल रही है, उल्टा झूठ बोल बोल के सिखां नू दिल दुखी कर रहे हैं। ते तुसीं दसो असीं आखीदा भी पहली गल तां साडा वोट सिस्टम च कोई यकीन ही नहीं होना चाहिए, पर जे नहीं रहा हुंदा तां श्रोमणी अकाली दल अंमृतसर नू पा दो। वो मानदार वाले जिहड़े उम्मीदवार उन्होंने भी तां खड़े कीते ने, नहीं जी कोई होर। फिर भाई कहीदा भी नोटा दब दो। ये होवे कि पंजाब दे विच नोटा दीयां वोटां जिहड़ी कि सानू कोई उम्मीदवार प्रवान नहीं, NOTA, ਉਹ ਜਿਹੜਾ ਹੈ ਉਹਦੇ ਨਾਲ ਇਹ ਹੋਊਗਾ ਕਿ ਸਾਰੇ ਦੁਨੀਆ 'ਚ ਜਾਊਗਾ ਕਿ ਪੰਜਾਬ ਦੇ ਲੋਕ ਇੰਨੇ ਅਵੇਅਰ ਨੇ, ਉਹਨਾਂ ਨੂੰ ਆਪਦੇ ਇਲਾਕੇ ਦੇ ਵਿੱਚ ਖੜਨ ਵਾਲੇ ਹਰੇਕ ਉਮੀਦਵਾਰ ਦਾ, ਹਰੇਕ ਸਿਆਸੀ ਪਾਰਟੀ ਦਾ ਚੰਗੀ ਤਰ੍ਹਾਂ ਪਤਾ ਕਿ ਜੇਕਰ ਇਹ ਸੱਤਾ 'ਚ ਆ ਵੀ ਜਾਵੇ ਇਹਨਾਂ 'ਚੋਂ ਕੋਈ ਤਾਂ ਸਾਡਾ ਕੱਖ ਨਹੀਂ ਸਵਾਰ ਸਕਦਾ। ਜਦੋਂ ਇਹ ਸਿਸਟਮ, ਜਦੋਂ ਇਹ ਸੰਵਿਧਾਨ ਹਰ ਉਸ ਬੰਦੇ ਨੂੰ ਪੂਰੀ ਸਪੋਰਟ ਹਮਾਇਤ ਦਿੰਦਾ, ਜਦੀ ਉਹ ਦੁੱਧ ਧੋਤਾ ਜਿਹੜਾ ਭਾਰਤ ਮਾਤਾ ਕੀ ਜੈ ਕਹਿ ਲੈਂਦਾ। ਬੜੇ ਇਹੋ ਜਿਹੇ ਆਲੇ ਦੁਆਲੇ 'ਚ ਸੈਂਕੜੇ ਇਹੋ ਜਿਹੀਆਂ ਸ਼ਖਸੀਅਤਾਂ, ਪਰਸਨੈਲਿਟੀਜ਼ ਨੇ ਜਿਹੜੀਆਂ ਪਹਿਲਾਂ ਪੂਰਾ ਬਦਨਾਮ ਹੁੰਦੀਆਂ ਨੇ, ਪੂਰਾ ਮਾੜੀਆਂ ਮੰਨੀਆਂ ਜਾਂਦੀਆਂ ਨੇ, ਪਰ ਜੇਕਰ ਉਹ ਇਸ ਸਿਸਟਮ ਦੀ ਜੀ ਹਜ਼ੂਰ ਲੈਣ ਜਾਂ ਕਿਸੇ ਪਾਰਟੀ 'ਚ, BJP 'ਚ ਜਾਂ ਆਮ ਆਦਮੀ ਪਾਰਟੀ ਚਲੇ ਜਾਣ, ਫਿਰ ਉਹ ਦੁੱਧ ਧੋਤੇ ਹੋ ਜਾਂਦੇ। तो इस मौके भारतीय संविधान की गुलामी चल रहे खालसा पंथ लई बहुत ही ज्यादा संताप भरे दिन ने, पर सानू इस गल की खुशी है कि नाल दी नाल इस मौके साडी कौम की जवानी जिहड़ी है वो मैदान में आ गई है। ते जिवें बाबा गरजा सिंह ते बाबा बोता सिंह चाहे दो सी, लोकां नूं दो लगदे सी, वो भी दो जने खड़े, पर दो नहीं, वो उन्हां विचों सी जिन्हां बारे कलगीधर शहनशाह ने कहा सी, इन पुत्रन के शीस पर वार दिए सुत चार, चार मुए तो क्या हुआ जीवत कई हजार। जिहड़े कई हजार आ उन्हां विचों दो ने खड़ के उस दिन दिल्ली के तख्त नूं वंगारिया सी, जिहड़ा बाबा गरजा सिंह ते बाबा बोता सिंह वाला राह आ, उसे राह ते चलदियां होइयां जदों जदों भी धर्म नूं, जदों जदों भी कौम नूं, पंथ नूं लोड़ पई आ, कदे बाबा दीप सिंह जी वर्गिਆਂ ने लकीर बाई, कदे साडे संत ज्ञानी जरनैल सिंह जी खालसा भिंडरां वालियां ने, कदे होर सिख जुझारूआं ने, गुरसिख प्यारिਆਂ ਤੋਂ सेवा ਅੱਡ-ਅੱਡ मौके ते ਲਈ आ। ਅੱਜ ਦੀ ਤਰੀਕ ਵਿੱਚ ਵੀ ਸਾਰੇ ਸੰਸਾਰ ਦੇ ਵਿੱਚ ਅੱਡ-ਅੱਡ ਥਾਵਾਂ ਦੇ ਉੱਤੇ ਭਾਰਤੀ ਸੰਵਿਧਾਨ ਦੇ ਧੱਕਿਆਂ ਖਿਲਾਫ, ਬੇਇਨਸਾਫੀਆਂ ਖਿਲਾਫ, ਜ਼ੁਲਮ ਦੇ ਖਿਲਾਫ ਜਿਸ ਤਰੀਕੇ ਨਾਲ ਗੁਰੂ ਪਿਆਰੇ ਜਿਹੜੇ ਆ ਆਵਾਜ਼ ਬੁਲੰਦ ਕਰ ਰਹੇ ਨੇ, ਇਹ ਉਸੇ ਰਵਾਇਤ ਵਿੱਚੋਂ ਚੱਲਿਆ ਆ ਰਿਹਾ ਜਿਹੜਾ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਵੇਲੇ ਕੰਮ ਹੋਇਆ। ਸੋ ਅੱਜ ਜਦੋਂ ਅੰਮ੍ਰਿਤਸਰ ਦੀ ਧਰਤੀ ਉੱਤੇ ਸਿੱਖ ਨੌਜਵਾਨ ਜਥੇਬੰਦੀਆਂ ਨੇ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੇ ਮੌਕੇ ਇਹ ਪੂਰੇ ਜੋਸ਼ੋ ਖਰੋਸ਼ ਦੇ ਨਾਲ ਉਹਦਾ ਵਿਰੋਧ ਕੀਤਾ, ਵਿਸਾਖਾਤ ਦਾ ਜਿਹੜਾ ਦਿਹਾੜਾ ਉਹ ਮਨਾਇਆ, ਤਾਂ ਇਹ ਗੱਲ ਆਪਣੇ ਆਪ ਦੇ ਵਿੱਚ ਹੈ ਕਿ ਇਹ ਪੰਜਾਬ ਜਿਹੜਾ ਹੈ ਗੁਰਾਂ ਦੇ ਨਾਂ ਤੇ ਜਾਉਂਦਾ। ਸਾਨੂੰ ਇਹ ਪਤਾ ਹੈ कि ਜਿਹੜੀਆਂ ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ, ਜਿਵੇਂ ਖਾਸ ਤੌਰ ਤੇ ਆਮ ਆਦਮੀ ਪਾਰਟੀ ਐਤਕੀ BJP ਨੇ ਮੂਹਰੇ ਕੀਤੀ ਹੋਈ ਆ ਵੀ ਜੇਕਰ ਅਸੀਂ ਸਿੱਧੇ ਆਏ ਤਾਂ ਪੰਜਾਬ ਨੇ ਸਾਡੀ ਸਪੋਰਟ ਨਹੀਂ ਕਰਨੀ। BJP ਨੂੰ ਪਤਾ RSS ਦਾ ਜਲੂਸ ਨਿਕਲਿਆ ਪਿਆ, ਸਾਰੇ ਹਰੇਕ ਬੰਦੇ ਨੂੰ ਜਦੋਂ ਪਤਾ ਲੱਗਦਾ ਵੀ RSS ਦਾ ਬੰਦਾ ਉਹਦਾ ਕੋਈ ਮੂੰਹ ਨਹੀਂ ਫਟਕਾਰਦਾ, ਅਗਲਾ ਕਹਿੰਦਾ ਤੂੰ ਚੱਲ, ਤੂੰ ਤੇਰੇ ਤਾਂ ਤੈਨੂੰ ਤਾਂ ਗਾਲ ਕੱਢਣ ਨੂੰ ਜੀ ਨਹੀਂ ਕਰਦਾ, ਥੁੱਕਣ ਨੂੰ ਜੀ ਕਰਦਾ ਜਿਹੜਾ ਤੂੰ RSS ਦਾ ਏਜੰਟ ਬਣਿਆ ਫਿਰਦਾ। ਸੋ ਜਿਹੜਾ RSS ਕਰਕੇ ਇੱਥੇ ਹੈ, ਉਹ ਕਹਿੰਦੇ ਆ ਵੀ ਇਦੋਂ ਪਹਿਲਾਂ ਲੋਕਾਂ 'ਚ ਕਾਂਗਰਸ ਬਦਨਾਮ ਸੀ, फिर बादल के बदनाम हुए,
ਹੁਣ 5 ਸਾਲ ਆਮ ਆਦਮੀ ਪਾਰਟੀ ਨੂੰ ਦੇ ਦਿਓ, ਹੋਣਾ ਹੋਣਾ ਤਾਂ ਇਹਨਾਂ ਤੋਂ ਵੀ ਕੁਛ ਨਹੀਂ, ਇਹਨਾਂ ਕੋਲੇ ਕਿਹੜਾ ਅਲਾਦੀਨ ਦਾ ਕੋਈ ਚਿਰਾਗ ਹੈ ਜੀ ਜੋ ਜਿੰਨ ਨਿਕਲਣਾ ਤੇ ਸਾਰੇ ਮਸਲੇ ਹੱਲ ਹੋ ਜਾਣੇ ਆ। ਪਰ ਜਦੋਂ ਅਗਲੀ ਇਲੈਕਸ਼ਨ ਆਵੇ ਉਦੋਂ ਪੰਜਾਬ ਦੇ ਵਿੱਚ ਲੋਕ ਆਪਣੇ ਆਪ ਕਹਿਣਗੇ ਕਿ ਲਓ ਜੀ ਆਪਾਂ ਹੁਣ ਫਿਰ ਜਿਵੇਂ ਕੇਜਰੀਵਾਲ ਨੂੰ ਮੌਕਾ ਦਿੱਤਾ, ਕਿਉਂਕਿ ਜਿਨ੍ਹਾਂ ਦਾ ਭਾਰਤੀ ਸੰਵਿਧਾਨ ਦੇ ਵਿੱਚ ਮਾੜਾ ਮੋਟਾ ਯਕੀਨ ਹੈ ਉਹਨਾਂ ਨੇ ਹਟਣਾ ਤਾਂ ਹੈ ਹੀ ਨਾ, ਕਬੱਲੀ ਬੁਰਕੀ ਪਈ ਹੋਈ ਆ। ਉਹਨਾਂ ਨੇ ਨਿੱਤ ਨਵਾਂ ਕੇਜਰੀਵਾਲ ਲੱਭਣਾ ਤੇ ਅਗਲੀ ਵਾਰ ਨੂੰ ਕੋਈ ਬੀਜੇਪੀ ਵਾਲੇ ਆਪਦਾ ਏਜੰਡਾ ਆਪਦਾ ਬੰਦਾ ਲੈ ਕੇ ਆ ਜਾਣਗੇ। ਤੇ ਉਹ ਇਹੀ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਸਾਡੀ ਸਰਕਾਰ ਬਣੇ ਤੇ ਅਸੀਂ ਜਿਹੜਾ ਇੱਥੇ ਚੱਲਦਾ ਨਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਚੀਜ਼ ਡਿਲੀਟ ਕਰੀਏ ਤੇ ਇੱਥੇ ਅਸੀਂ ਕੋਈ ਇਹੋ ਜਿਹਾ ਜਿਹੜਾ ਹੈਗਾ ਗੈਰ ਸਿੱਖ ਯਾਨੀ ਕਿ ਹਿੰਦੂ ਜਿਹੜਾ ਹੈ ਉਹ ਮੁੱਖ ਮੰਤਰੀ ਬਣਾਈਏ। ਕਿਉਂਕਿ 1950 ਤੋਂ ਇਹ ਗੱਲ ਬੜੀ ਦੁਖਦਾਈ ਆ, ਉਹਨਾਂ ਨੂੰ ਰੜਕ ਰਹੀ ਆ ਕਿ ਇੱਥੇ ਹਰੇਕ ਵਾਰੀ ਪੱਗ ਵਾਲਾ ਬਣਾਉਣਾ ਪੈਂਦਾ, ਚਾਹੇ ਕਾਂਗਰਸ ਹੋਵੇ ਚਾਹੇ ਕੋਈ ਹੋਰ ਪਾਰਟੀ ਹੋਵੇ। ਇੱਥੋਂ ਤੱਕ ਕਿ ਕੇਜਰੀਵਾਲ ਦੀ ਪਾਰਟੀ ਨੂੰ ਵੀ ਕਹਿਣਾ ਪਿਆ ਕਿ ਪੱਗ ਵਾਲਾ ਬਣਾਵਾਂਗੇ ਤੇ ਭਗਵੰਤ ਮਾਨ ਦਾ ਨਾਂ ਉਹਨਾਂ ਨੂੰ ਐਲਾਨਣਾ ਪਿਆ ਕਿ ਭਗਵੰਤ ਮਾਨ ਜਿਹੜਾ ਉਹ ਪੱਗ ਬੰਨ੍ਹਦਾ ਹੈ। ਸੋ ਪੰਜਾਬ ਦੀ ਧਰਤੀ ਤੋਂ ਜਿਹੜਾ ਇਹ ਹੈ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਾਂ ਅਸੀਂ ਕਹਿੰਦੇ ਹਾਂ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਵੀ ਆ, ਇਸ ਗੱਲ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਕੁਝੀਆਂ ਸਾਜ਼ਿਸ਼ਾਂ ਵਿਉਂਤਬੰਦੀਆਂ ਹੋ ਰਹੀਆਂ ਨੇ, ਉਹ ਦੁਸ਼ਮਣ ਬਾਅਦ ਕਰੇ ਅਣਹੋਣੀ, ਦੁਸ਼ਮਣ ਨੇ ਤਾਂ ਇਹ ਕੰਮ ਕਰਨੇ ਹੀ ਆ। ਪਰ ਅਸੀਂ ਪੰਥ ਨਾਲ ਪੰਜਾਬ ਨਾਲ ਕਦੇ ਵੀ ਆਪਦੀ ਜਿਹੜੇ ਸਾਡੇ ਫਰਜ਼ ਨੇ ਉਹਨਾਂ ਨੂੰ ਅਸੀਂ ਪਿੱਠ ਨਹੀਂ ਦਿਖਾ ਸਕਦੇ। ਸੋ ਸਾਡੀ ਪੰਜਾਬ ਦੀ ਧਰਤੀ ਤੇ ਸਾਨੂੰ ਫਖਰ ਆ, ਸਾਨੂੰ ਮਾਣ ਹੈ ਕਿ ਇੱਥੇ ਹਜ਼ਾਰਾਂ ਹੀ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ, ਇਸ ਫਰਜ਼ ਨੂੰ ਪਛਾਣਦੇ ਆ। ਅੱਜ ਲੁਧਿਆਣੇ ਦੇ ਵਿੱਚ ਭਾਈ ਸਾਹਿਬ ਭਾਈ ਦਲਜੀਤ ਸਿੰਘ ਬਿੱਟੂ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਵਿੱਚ ਬਹੁਤ ਵੱਡਾ ਅਹਿਮ ਸੇਵਾ ਕੀਤੀ, ਅੱਜ ਉਹਨਾਂ ਦੇ ਪਿਤਾ ਜੀ ਦਾ ਭੋਗ ਸੀ, ਅੰਤਮ ਸੰਸਕਾਰ ਦੇ ਮੌਕੇ ਉੱਥੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਖਾਲਸਾ ਪੰਥ ਦੇ ਹੱਕਾਂ ਤੇ ਹਿੱਤਾਂ ਨੂੰ ਲੈ ਕੇ ਜਿਹੜੇ ਚਿੰਤਤ ਰਹਿੰਦੇ ਆ ਲੋਕ, ਉਹ ਪਹੁੰਚੇ ਹੋਏ ਸੀ। ਤੇ ਉਹਨਾਂ ਨੂੰ ਦੇਖਦਿਆਂ ਹੋਇਆਂ ਮੇਰੇ ਮਨ ਵਿੱਚ ਇਹੀ ਗੱਲ ਆ ਰਹੀ ਸੀ ਕਿ ਇੱਕ ਪਾਸੇ ਦਿੱਲੀ ਦਰਬਾਰ ਦੀਆਂ ਕੁਝੀਆਂ ਸਾਜ਼ਿਸ਼ਾਂ ਨੇ ਕਿ ਪੰਜਾਬ ਦੀ ਧਰਤੀ ਤੋਂ ਸਿੱਖੀ ਜਿਹੜੀ ਆ ਉਹ ਤੀਜੇ ਚੌਥੇ ਨੰਬਰ ਤੇ ਲਿਜਾ ਕੇ ਸੁੱਟਣੀ ਆ, ਸਿੱਖਾਂ ਨੂੰ ਇੱਥੇ ਘਸਿਆਰੇ ਜਿਹੇ ਬਣਾ ਕੇ ਅਸੀਂ ਖਰੀ ਇੱਥੇ ਕਰੀਆਂ ਟੋਪ ਚਲਾ ਦਿਆਂਗੇ, ਆ ਕਰ ਦਿਆਂਗੇ। ਪਰ ਪੰਜਾਬ ਕਦੇ ਵੀ ਆਪਦੇ ਫਰਜ਼ਾਂ ਨੂੰ ਤਿਲਾਂਜਲੀ ਨਹੀਂ ਦੇ ਸਕਦਾ। ਪੰਥ ਜਿਹੜਾ ਹੈ ਉਹ ਪੰਜਾਬ ਪ੍ਰਤੀ ਜਿਹੜਾ ਉਹਦਾ ਪਿਆਰ ਆ, ਪੰਥ ਤੋਂ ਬਗੈਰ ਪੰਜਾਬ ਦਾ ਤਸੱਵਰ ਕੀਤਾ ਹੀ ਨਹੀਂ ਜਾ ਸਕਦਾ। ਸੋ ਪੰਥ ਨੇ ਜਦੋਂ ਵੀ ਮੌਕਾ ਆਏਗਾ, ਜਦੋਂ ਵੀ ਵੰਗਾਰਿਆ ਜਾਏਗਾ ਤਾਂ ਪੰਥ ਪੰਜਾਬ ਪ੍ਰਤੀ ਆਪਦੇ ਫਰਜ਼ ਫੇਰ ਨਿਭਾਏਗਾ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਅੰਤ ਵਿੱਚ ਮੈਂ ਜਿੱਥੇ ਉਹਨਾਂ ਸਾਰੇ ਨੌਜਵਾਨ ਵੀਰਾਂ ਦਾ ਸਤਿਕਾਰ ਕਰਦਾ, ਪਿਆਰ ਕਰਦਾ ਜਿਨ੍ਹਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਜਿਵੇਂ ਹੋਰਨਾਂ ਅੱਡ-ਅੱਡ ਮੁਲਕਾਂ 'ਚ ਵਿਰੋਧ ਹੋਇਆ, ਅੱਜ ਇੱਥੇ ਜਿਹੜਾ ਭਾਰਤੀ ਸੰਵਿਧਾਨ ਦੇ ਲਾਗੂ ਹੋਣ ਦੇ ਦਿਹਾੜੇ ਦਾ ਵਿਰੋਧ ਪ੍ਰਦਰਸ਼ਨ ਕੀਤਾ, ਉਸ ਮੌਕੇ ਬਹੁਤ ਚੰਗੀ ਗੱਲ ਆ। ਅੱਜ ਬਹੁਤ ਸਾਰੇ ਵੀਰਾਂ ਭੈਣਾਂ ਨੂੰ ਇਹ ਗੱਲ ਲੱਗਦੀ ਹੋਣੀ ਆ ਕਿ ਇਹ ਕੀ ਗੱਲ ਆ ਵੀ ਤਿਰੰਗੇ ਝੰਡੇ ਦਾ ਜਾਂ ਸੰਵਿਧਾਨ ਦਾ ਜਾਂ 15 ਅਗਸਤ ਦਾ ਜਾਂ 26 ਜਨਵਰੀ ਦਾ ਇਹ ਵਿਰੋਧ ਕਰਦੇ ਰਹਿੰਦੇ ਆ। ਤਾਂ ਮੈਂ ਇਹ ਗੱਲ ਦੱਸਣੀ ਚਾਹੁੰਦਾ ਕਿ ਇਹ ਗੱਲਾਂ ਕੋਈ ਬਿਠਾ ਕੇ ਕਲਾਸ ਦੇ ਵਿੱਚ ਸਮਝਾਉਣ ਵਾਲੀਆਂ ਨਹੀਂ ਹੈਗੀਆਂ। 26 ਜਨਵਰੀ ਤੇ 15 ਅਗਸਤ ਨੂੰ ਅਸੀਂ ਟੈਲੀਵਿਜ਼ਨ ਦੇ ਮੂਹਰੇ ਐ ਬੈਠੇ ਹੁੰਦੇ ਸੀ ਵੀ ਜਿਵੇਂ ਪਤਾ ਨਹੀਂ ਸਾਨੂੰ ਇਹ ਜੇ ਗੱਲ ਰਹਿ ਗਿਆ ਤੇ ਪਤਾ ਨਹੀਂ ਕਿੱਡੀ ਆਫਤ ਆ ਜਾਣੀ ਹੈ, ਸਾਨੂੰ ਦੇਖਣਾ ਚਾਹੀਦਾ। ਪਰ 1984 ਦੇ ਘਟਨਾਕ੍ਰਮ ਨੇ ਇਹੋ ਜਿਹਾ ਝੰਜੋੜਾ ਮਾਰਿਆ ਕਿ ਅੱਜ ਸਾਡੇ ਵਿਚਾਰ ਬਿਲਕੁਲ ਵੱਖਰੇ ਆ। ਤੇ ਜਦੋਂ ਕੋਈ ਬੰਦਾ ਸਾਡੇ ਨਾਲ ਗੱਲਾਂ ਕਰਦਾ ਕਿ ਜੀ ਤੁਸੀਂ ਨਜਾਇਜ਼ ਗੱਲਾਂ ਕਰਦੇ ਹੋ 26 ਜਨਵਰੀ 15 ਅਗਸਤ ਬਾਰੇ, ਉਦੋਂ ਮਨ ਚ ਆਉਂਦਾ ਕਿ ਹੋ ਸਕਦਾ ਅਸੀਂ ਵੀ ਬਥੇਰਿਆਂ ਦਾ ਲਹੂ ਪੀਤਾ ਹੋਵੇ ਤੇ ਬੰਦਾ ਸਾਨੂੰ ਸਮਝਾ ਕੇ ਥੱਕ ਗਿਆ ਹੋਵੇ। ਅਖੀਰ ਉਹ ਹੱਸਦਾ ਹੋਊਗਾ ਵੀ ਮੈਂ ਤਾਂ ਨਹੀਂ ਸੀ ਇਹ ਮੱਤ ਦੇ ਸਕਦਾ, ਪਰ ਇੱਕ ਝਟਕੇ ਨਾਲ ਇਹਨਾਂ ਨੂੰ ਜੂਨ 84 ਨੇ ਮੱਤ ਦੇਤੀ। ਸੋ ਅਸੀਂ ਸਮਝਦੇ ਹਾਂ ਕਿ ਅੱਜ ਸਾਡੀ ਕੌਮ ਦੇ ਉਹ ਲੋਕ ਜਿਹੜੇ ਇਹ ਸਮਝਦੇ ਆ ਕਿ ਅਸੀਂ 26 ਜਨਵਰੀ 15 ਅਗਸਤ ਜਿਹੜਾ ਹੈਗਾ ਉਹਨੂੰ ਮਨਾਉਣਾ ਚਾਹੀਦਾ, ਭਾਰਤੀ ਨਜ਼ਰੀਏ ਅਨੁਸਾਰ ਮਨਾਉਣਾ ਚਾਹੀਦਾ, ਉਹਨਾਂ ਸਾਰਿਆਂ ਨੂੰ ਅਸੀਂ ਤਾਂ ਨਹੀਂ ਸਮਝਾ ਸਕਦੇ। ਪਰ ਕਦੇ ਨਾ ਕਦੇ ਇਹੋ ਜਿਹੀ ਘਟਨਾ ਜ਼ਰੂਰ ਵਾਪਰੂਗੀ, ਕਦੇ ਨਾ ਕੁਝ ਇਹੋ ਜਿਹਾ ਜ਼ਰੂਰ ਉਹਨਾਂ ਨਾਲ ਹੋਏਗਾ ਜਿਸ ਤੋਂ ਬਾਅਦ ਉਹ ਖੁਦ ਹੀ ਸਮਝ ਜਾਣਗੇ, ਫਿਰ ਉਹ ਲੋਕਾਂ ਨੂੰ ਮੱਤਾਂ ਦਿਆ ਕਰਨਗੇ। ਤੇ ਜਦੋਂ ਕੋਈ ਉਹਨਾਂ ਨੂੰ ਪੁੱਛਿਆ ਕਰੂ ਉਹਨੂੰ ਵੀ ਇਹੀ ਕਹਿਣਗੇ ਕਿ ਮੈਂ ਤੈਨੂੰ ਸਮਝਾ ਨਹੀਂ ਸਕਦਾ, ਪਰ ਮੈਂ ਤੈਨੂੰ ਦੱਸ ਸਕਦਾ ਕਿ ਜਦੋਂ ਤੇਰੇ ਨਾਲ ਹੋਈ ਤੂੰ ਆਪਣੇ ਆਪ ਹੀ ਕਹਿੰਦਾ ਫਿਰੇਂਗਾ ਕਿ ਇਹ ਆਜ਼ਾਦੀ ਸਾਡੀ ਨਹੀਂ, ਇਹ ਸੰਵਿਧਾਨ, ਇਹ ਤਿਰੰਗਾ, ਇਹ ਸਾਰਾ ਕੁਝ ਜਿਹੜਾ ਹੈਗਾ ਸਾਡੇ ਲਈ ਗਲਤ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਅੰਤ ਵਿੱਚ ਮੈਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਖਾਲਸਾ ਪੰਥ ਪ੍ਰਤੀ ਆਪਦੇ ਫਰਜ਼ ਨਿਭਾਏ ਤੇ 26 ਜਨਵਰੀ ਦੇ ਜਿਹੜਾ ਹੈਗਾ ਦਿਨ
ਇਹਦਾ ਵਿਰੋਧ ਕੀਤਾ। ਸੋ ਇੱਥੇ ਸਮਾਪਤੀ ਹੈ ਜੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।